ਇਸੇ ਤਰ੍ਹਾਂ ਸਟਾਰਬਕਸ ਕੰਪਨੀ ਮੈਕਡੋਨਲਡ ਤੋਂ ਬਾਅਦ ਹੁਣ ਦੂਜੀ ਵੱਡੀ ਅਮਰੀਕਨ ਕੰਪਨੀ ਬਣ ਗਈ ਆ, ਜੋ ਕਿ ਆਪਣਾ ਆਪਰੇਸ਼ਨ ਰਸ਼ੀਆ ਦੇ ਵਿੱਚ ਬੰਦ ਕਰਨ ਜਾ ਰਹੀ ਆ। ਪਿਛਲੇ ਹਫਤੇ ਆਪਾਂ ਦੱਸਿਆ ਸੀ ਮੈਕਡੋਨਲਡ ਨੇ ਸਾਰੇ ਦੇ ਸਾਰੇ ਸਟੋਰ ਆਪਣੇ ਬੰਦ ਕਰਤੇ ਤੇ ਹੁਣ ਇੱਕ ਰਸ਼ੀਆ ਦੀ ਕਿਸੇ ਕੰਪਨੀ ਨੇ ਉਹ ਬਾਈ ਕਰ ਲਿਆ ਜਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਉਹ ਆਪਣਾ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਆ। ਸੋ ਮੈਕਡੋਨਲਡ ਪੂਰੀ ਤਰ੍ਹਾਂ ਆਊਟ ਹੋ ਗਏ। ਅੱਜ ਸਟਾਰਬਕਸ ਨੇ ਇਹ ਕਿਹਾ ਕਿ ਰਸ਼ੀਆ ਦੇ ਵਿੱਚ 130 ਦੇ ਕਰੀਬ ਜਿਹੜੇ ਉਹਨਾਂ ਦੇ ਸਟੋਰ ਸੀਗੇ, ਜਿੰਨੇ ਵੀ ਸੀ, ਉਹ ਸਾਰੇ ਪਰਮਾਨੈਂਟਲੀ ਬੰਦ ਕਰਨ ਜਾ ਰਹੇ ਹੈਗੇ ਆ। ਸਨ 2017 ਦੇ ਵਿੱਚ ਸਟਾਰਬਕਸ ਨੇ ਪਹਿਲਾ ਸਟੋਰ ਰਸ਼ੀਆ ਦੇ ਵਿੱਚ ਖੋਲਿਆ ਸੀ। ਸਟਾਰਬਕਸ ਨੇ ਇਹ ਵੀ ਕਿਹਾ ਵੀ ਉਹਨਾਂ ਦੇ 2000 ਤੋਂ ਵੱਧ EMPLOYEE ਨੂੰ 6 ਮਹੀਨੇ ਦੀ ਤਨਖਾਹ ਦਿੱਤੀ ਜਾਊਗੀ, ਈਵਨ ਦੋ ਜਿਹੜੇ ਸਟੋਰ ਆ ਉਹ ਬੰਦ ਕੀਤੇ ਜਾਣਗੇ। ਤੇ ਚੀਫ ਐਗਜ਼ੀਕਿਊਟਿਵ ਹਾਵਰਡ ਸ਼ੋਲਜ਼ ਉਹਨਾਂ ਨੇ ਕੰਪਨੀ ਦੇ EMPLOYEES ਨੂੰ ਇਹ ਕਿਹਾ ਆ ਵੀ ਅਸੀਂ ਆਪਣੇ ਪਾਰਟਨਰਸ ਜੋ ਰਸ਼ੀਆ ਦੇ ਵਿੱਚ ਜਿਹੜੇ ਉਹਨਾਂ ਦੇ EMPLOYEE ਆ ਉਹਨਾਂ ਨੂੰ ਤਨਖਾਹਾਂ ਦਿੰਦੇ ਰਹਾਂਗੇ, ਪਰ ਜੋ ਸਿਚੁਏਸ਼ਨ ਆ, ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਵੀ ਕੋਈ ਵੀ ਬਿਜ਼ਨਸ ਨਾ ਕਰੇ ਰਸ਼ੀਆ ਵਾਲਿਆਂ ਨਾਲ। ਸੋ ਅਮਰੀਕਾ ਦੀ ਕੰਪਨੀ ਕਿਸ ਤਰ੍ਹਾਂ ਕਰ ਸਕਦੀ ਆ। ਸੋ ਇਸ ਨੂੰ ਦੇਖਦੇ ਹੋਏ ਸਟਾਰਬਕਸ ਵੀ ਰਸ਼ੀਆ ਤੋਂ ਬਾਹਰ ਹੋ ਗਈ ਹੈਗੀ। ਜੀ ਬਿਲਕੁਲ। ਇਸੇ ਤਰ੍ਹਾਂ ਸਟਾਰਬਕਸ ਕੰਪਨੀ ਮੈਕਡੋਨਲਡ ਤੋਂ ਬਾਅਦ ਹੁਣ ਦੂਜੀ ਵੱਡੀ ਅਮਰੀਕਨ ਕੰਪਨੀ ਬਣ ਗਈ ਆ, ਜੋ ਕਿ ਆਪਣਾ ਆਪਰੇਸ਼ਨ ਰਸ਼ੀਆ ਦੇ ਵਿੱਚ ਬੰਦ ਕਰਨ ਜਾ ਰਹੀ ਆ। ਪਿਛਲੇ ਹਫਤੇ ਆਪਾਂ ਦੱਸਿਆ ਸੀ ਮੈਕਡੋਨਲਡ ਨੇ ਸਾਰੇ ਦੇ ਸਾਰੇ ਸਟੋਰ ਆਪਣੇ ਬੰਦ ਕਰਤੇ ਤੇ ਹੁਣ ਇੱਕ ਰਸ਼ੀਆ ਦੀ ਕਿਸੇ ਕੰਪਨੀ ਨੇ ਉਹ ਬਾਈ ਕਰ ਲਿਆ ਜਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਉਹ ਆਪਣਾ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਆ। ਸੋ ਮੈਕਡੋਨਲਡ ਪੂਰੀ ਤਰ੍ਹਾਂ ਆਊਟ ਹੋ ਗਏ। ਅੱਜ ਸਟਾਰਬਕਸ ਨੇ ਇਹ ਕਿਹਾ ਕਿ ਰਸ਼ੀਆ ਦੇ ਵਿੱਚ 130 ਦੇ ਕਰੀਬ ਜਿਹੜੇ ਉਹਨਾਂ ਦੇ ਸਟੋਰ ਸੀਗੇ, ਜਿੰਨੇ ਵੀ ਸੀ, ਉਹ ਸਾਰੇ ਪਰਮਾਨੈਂਟਲੀ ਬੰਦ ਕਰਨ ਜਾ ਰਹੇ ਹੈਗੇ ਆ। ਸਨ 2017 ਦੇ ਵਿੱਚ ਸਟਾਰਬਕਸ ਨੇ ਪਹਿਲਾ ਸਟੋਰ ਰਸ਼ੀਆ ਦੇ ਵਿੱਚ ਖੋਲਿਆ ਸੀ। ਸਟਾਰਬਕਸ ਨੇ ਇਹ ਵੀ ਕਿਹਾ ਵੀ ਉਹਨਾਂ ਦੇ 2000 ਤੋਂ ਵੱਧ EMPLOYEE ਨੂੰ 6 ਮਹੀਨੇ ਦੀ ਤਨਖਾਹ ਦਿੱਤੀ ਜਾਊਗੀ, ਈਵਨ ਦੋ ਜਿਹੜੇ ਸਟੋਰ ਆ ਉਹ ਬੰਦ ਕੀਤੇ ਜਾਣਗੇ। ਤੇ ਚੀਫ ਐਗਜ਼ੀਕਿਊਟਿਵ ਹਾਵਰਡ ਸ਼ੋਲਜ਼ ਉਹਨਾਂ ਨੇ ਕੰਪਨੀ ਦੇ EMPLOYEES ਨੂੰ ਇਹ ਕਿਹਾ ਆ ਵੀ ਅਸੀਂ ਆਪਣੇ ਪਾਰਟਨਰਸ ਜੋ ਰਸ਼ੀਆ ਦੇ ਵਿੱਚ ਜਿਹੜੇ ਉਹਨਾਂ ਦੇ EMPLOYEE ਆ ਉਹਨਾਂ ਨੂੰ ਤਨਖਾਹਾਂ ਦਿੰਦੇ ਰਹਾਂਗੇ, ਪਰ ਜੋ ਸਿਚੁਏਸ਼ਨ ਆ, ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਵੀ ਕੋਈ ਵੀ ਬਿਜ਼ਨਸ ਨਾ ਕਰੇ ਰਸ਼ੀਆ ਵਾਲਿਆਂ ਨਾਲ। ਸੋ ਅਮਰੀਕਾ ਦੀ ਕੰਪਨੀ ਕਿਸ ਤਰ੍ਹਾਂ ਕਰ ਸਕਦੀ ਆ। ਸੋ ਇਸ ਨੂੰ ਦੇਖਦੇ ਹੋਏ ਸਟਾਰਬਕਸ ਵੀ ਰਸ਼ੀਆ ਤੋਂ ਬਾਹਰ ਹੋ ਗਈ ਹੈਗੀ। ਜੀ ਬਿਲਕੁਲ। ਇਸੇ ਤਰ੍ਹਾਂ ਸਟਾਰਬਕਸ ਕੰਪਨੀ ਮੈਕਡੋਨਲਡ ਤੋਂ ਬਾਅਦ ਹੁਣ ਦੂਜੀ ਵੱਡੀ ਅਮਰੀਕਨ ਕੰਪਨੀ ਬਣ ਗਈ ਆ, ਜੋ ਕਿ ਆਪਣਾ ਆਪਰੇਸ਼ਨ ਰਸ਼ੀਆ ਦੇ ਵਿੱਚ ਬੰਦ ਕਰਨ ਜਾ ਰਹੀ ਆ। ਪਿਛਲੇ ਹਫਤੇ ਆਪਾਂ ਦੱਸਿਆ ਸੀ ਮੈਕਡੋਨਲਡ ਨੇ ਸਾਰੇ ਦੇ ਸਾਰੇ ਸਟੋਰ ਆਪਣੇ ਬੰਦ ਕਰਤੇ ਤੇ ਹੁਣ ਇੱਕ ਰਸ਼ੀਆ ਦੀ ਕਿਸੇ ਕੰਪਨੀ ਨੇ ਉਹ ਬਾਈ ਕਰ ਲਿਆ ਜਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਉਹ ਆਪਣਾ ਬਿਜ਼ਨਸ ਸ਼ੁਰੂ ਕਰਨ ਜਾ ਰਹੇ ਆ। ਸੋ ਮੈਕਡੋਨਲਡ ਪੂਰੀ ਤਰ੍ਹਾਂ ਆਊਟ ਹੋ ਗਏ। ਅੱਜ ਸਟਾਰਬਕਸ ਨੇ ਇਹ ਕਿਹਾ ਕਿ ਰਸ਼ੀਆ ਦੇ ਵਿੱਚ 130 ਦੇ ਕਰੀਬ ਜਿਹੜੇ ਉਹਨਾਂ ਦੇ ਸਟੋਰ ਸੀਗੇ, ਜਿੰਨੇ ਵੀ ਸੀ, ਉਹ ਸਾਰੇ ਪਰਮਾਨੈਂਟਲੀ ਬੰਦ ਕਰਨ ਜਾ ਰਹੇ ਹੈਗੇ ਆ। ਸਨ 2017 ਦੇ ਵਿੱਚ ਸਟਾਰਬਕਸ ਨੇ ਪਹਿਲਾ ਸਟੋਰ ਰਸ਼ੀਆ ਦੇ ਵਿੱਚ ਖੋਲਿਆ ਸੀ। ਸਟਾਰਬਕਸ ਨੇ ਇਹ ਵੀ ਕਿਹਾ ਵੀ ਉਹਨਾਂ ਦੇ 2000 ਤੋਂ ਵੱਧ EMPLOYEE ਨੂੰ 6 ਮਹੀਨੇ ਦੀ ਤਨਖਾਹ ਦਿੱਤੀ ਜਾਊਗੀ, ਈਵਨ ਦੋ ਜਿਹੜੇ ਸਟੋਰ ਆ ਉਹ ਬੰਦ ਕੀਤੇ ਜਾਣਗੇ। ਤੇ ਚੀਫ ਐਗਜ਼ੀਕਿਊਟਿਵ ਹਾਵਰਡ ਸ਼ੋਲਜ਼ ਉਹਨਾਂ ਨੇ ਕੰਪਨੀ ਦੇ EMPLOYEES ਨੂੰ ਇਹ ਕਿਹਾ ਆ ਵੀ ਅਸੀਂ ਆਪਣੇ ਪਾਰਟਨਰਸ ਜੋ ਰਸ਼ੀਆ ਦੇ ਵਿੱਚ ਜਿਹੜੇ ਉਹਨਾਂ ਦੇ EMPLOYEE ਆ ਉਹਨਾਂ ਨੂੰ ਤਨਖਾਹਾਂ ਦਿੰਦੇ ਰਹਾਂਗੇ, ਪਰ ਜੋ ਸਿਚੁਏਸ਼ਨ ਆ, ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਵੀ ਕੋਈ ਵੀ ਬਿਜ਼ਨਸ ਨਾ ਕਰੇ ਰਸ਼ੀਆ ਵਾਲਿਆਂ ਨਾਲ। ਸੋ ਅਮਰੀਕਾ ਦੀ ਕੰਪਨੀ ਕਿਸ ਤਰ੍ਹਾਂ ਕਰ ਸਕਦੀ ਆ। ਸੋ ਇਸ ਨੂੰ ਦੇਖਦੇ ਹੋਏ ਸਟਾਰਬਕਸ ਵੀ ਰਸ਼ੀਆ ਤੋਂ ਬਾਹਰ ਹੋ ਗਈ ਹੈਗੀ। ਜੀ ਬਿਲਕੁਲ।